ਪੁਲਿਸ ਮੁਕਾਬਲਿਆਂ ਦਾ ਇੱਕੋ ਜਿਹਾ ਸਕ੍ਰਿਪਟ ਆ ਤੇ ਜਾਂ ਤਾਂ ਆਪਾਂ ਰਾਈਟਰ ਬਦਲ ਲਈਏ ਤੇ ਜਾਂ ਕੋਈ ਤਰੀਕਾ ਬਦਲ ਲਈਏ ਤੇ ਜਾਂ ਫਿਰ ਪੁਲਿਸ ਮੁਕਾਬਲੇ ਜਾਲੀ ਆ। ਇਹਦੇ 'ਚ ਕੋਈ ਹਕੀਕਤ ਦੱਸੋ ਕਿ ਹੈ ਕੀ ਆ। ਜਦੋਂ ਦੇਖ ਲਓ 3 ਸਾਥੀ ਫਰਾਰ, 2 ਸਾਥੀ ਫਰਾਰ, ਆਪਣੇ ਸਾਥੀ ਨੂੰ ਮਤਲਬ ਅਸੀਂ ਜੇ ਤਾਰੀਫ ਵੀ ਕਰਨੀ ਹੈ ਪੁਲਿਸ ਦੀ ਨਾ ਤੇ ਉਹ ਐਂਡ ਤੇ ਹਾਸਾ ਜਿਹਾ ਆ ਜਾਂਦਾ ਵਾ। ਉਹ ਜਦੋਂ ਕਹੀਦਾ ਨਾ ਆਪਣੇ ਸਾਥੀਆਂ ਸੇ ਕੀ ਫਾयरिंग से जाम भाग साथी फरार तलाश शुरू, ਇਹ 'ਚ ਕੀ ਹਕੀਕਤ ਆ? ਮੀਆਂ ਸਾਹਿਬ, ਇਸ ਸ਼ਹਿਰ ਦੇ ਵਿੱਚ ਅੱਜ ਤੋਂ 2 ਸਾਲ ਪਹਿਲੇ ਪੌਣੇ 200 ਵਾਰਦਾਤ ਡੇਲੀ ਦੀ ਹੁੰਦੀ ਸੀ। 150 ਫੈਸਲਾਬਾਦ ਸ਼ਹਿਰ 'ਚ। ਹੁਣ ਅੱਲਾ ਦੇ ਫਜ਼ਲ ਨਾਲ ਅੰਡਰ 10 ਹੈਗੀ ਆ। ਕਿੰਨੀਆਂ? ਅੰਡਰ 10। 200 ਤੋਂ 10 ਕਦੀ 10 ਵੀ ਥੱਲੇ 4-5 ਵੀ ਬੜੀ ਰਹੀ ਆ। ਕਦੀ 12 ਹੋ ਜਾਂਦੀ ਆ, 15। ਕੋਈ ਗੈਂਗ ਨਵਾਂ ਛੋਟਾ ਜਿਹਾ ਆਪਰੇਟ ਕਰਨ ਲੱਗ ਪੈਂਦਾ ਤੇ ਚਲੋ ਜੀ 15 ਹੋ ਜਾਂਦੀਆਂ, 16 ਹੋ ਜਾਂਦੀਆਂ। ਕਿੱਥੇ ਪੌਣੇ 200, ਕਿੱਥੇ 10-12, 8। 2-3% ਰਹਿ ਗਈ। 2-3% ਰਹਿ ਗਈ। ਮੈਂ ਸਰ ਮਿਲਦਾ ਨਾ ਤਾਂ ਆਪਣੇ ਜਿਹੜੇ ਟ੍ਰੇਡਰ ਭਾਈ ਹੈਗੇ ਆ, ਉਹ ਕਹਿੰਦੇ ਯਾਰ ਅਸੀਂ ਨਾ ਅਲਹਮਦੁਲਿਲਾ ਯਾ ਅੱਲਾ ਸਾਨੂੰ ਤੂੰ ਇਸ ਤਰ੍ਹਾਂ ਹੀ ਰੱਖੀ, ਸਾਡੇ ਪਰਦੇ ਰੱਖੀ ਕਿ ਵੀ ਫੀਲ ਕੌਨਫੀਡੈਂਟ ਕਿ ਯਾਰ ਕੋਈ ਗੱਲ ਨਹੀਂ, ਮਾਮਲਾ ਠੀਕ ਹੈ ਇਨਸ਼ਾਅੱਲਾ। ਹੁਣ ਮੈਨੂੰ ਦੱਸੋ ਆ ਜ਼ਿਆਦਾ ਇੰਪੋਰਟੈਂਟ ਹੈਗਾ ਜਾਂ ਉਹ ਤਹਿਰੀਰ ਜ਼ਿਆਦਾ ਇੰਪੋਰਟੈਂਟ ਆ? ਸਰ ਇਹ ਜ਼ਿਆਦਾ ਇੰਪੋਰਟੈਂਟ ਆ ਕਿ ਤੁਸੀਂ ਫੀਲ ਕਰੋ ਕਿ ਤੁਹਾਡੀ ਕੋਈ ਭੈਣ, ਬੇਟੀ, ਵਾਲਦਾ ਮਾਰਕੀਟ ਜਾ ਰਹੀ, ਤੁਹਾਨੂੰ ਇਹ ਟੈਨਸ਼ਨ ਨਹੀਂ ਕਿ ਉਹਦੇ ਬਾਲੀਆਂ ਛਕੀਆਂ ਜਾਣੀਆਂ। ਤੁਹਾਨੂੰ ਇਹ ਟੈਨਸ਼ਨ ਨਹੀਂ ਕਿ ਯਾਰ ਇਹ ਘੜੀ ਮੈਂ ਪਾਈ ਆ ਤਾਂ ਇਹ ਕਿਸੇ ਨੇ ਲੈ ਲਈ। ਤੁਹਾਨੂੰ ਇਹ ਟੈਨਸ਼ਨ ਨਹੀਂ ਕਿ ਮੋਬਾਈਲ ਮੈਂ ਲੈ ਕੇ ਜਾ ਰਿਹਾ ਤੇ ਭਾਈ ਕੋਈ ਛੋਟਾ ਹੀ ਰੱਖੋ। ਇਹ ਜ਼ਿਆਦਾ ਕਾਨਫੀਡੈਂਸ ਇੰਪੋਰਟੈਂਟ ਹੈਗਾ ਜਾਂ ਆਪਾਂ ਇਸ ਚੱਕਰ 'ਚ ਪੈ ਰਹੀਏ ਕਿ ਸਾਥੀਆਂ ਨੇ ਮਾਰਿਆ ਸੀ ਕਿ ਪੁਲਿਸ ਨੇ ਮਾਰਿਆ ਸੀਗਾ? ਮੈਂ ਉਹਦੀ ਵੈਰੋਸਿਟੀ ਦੇ ਵਿੱਚ ਜਾਂਦਾ ਹੀ ਨਹੀਂ ਹੈਗਾ। ਮਾਈ ਕੁਐਸਚਨ ਇਜ਼, ਡੂ ਯੂ ਵਾਂਟ ਅ ਸੇਫ ਪੰਜਾਬ, ਅ ਸੇਫ ਫੈਸਲਾਬਾਦ, ਜਾਂ ਅਸੀਂ ਅੱਜ ਤੋਂ ਪਹਿਲੇ ਤਾਂ ਬੜੀਆਂ ਸੋਹਣੀਆਂ ਤਹਿਰੀਰਾਂ ਵੀ ਚੱਲਦੀਆਂ ਹੋਣੀਆਂ। ਨਾਕਿਆਂ 'ਤੇ ਵੀ ਬੰਦੇ ਦੇਖੋ ਨਾ, ਨਾਕੇ 'ਤੇ ਹੁਣ ਜਿਹੜੇ ਕ੍ਰਿਮੀਨਲ ਹੈਗੇ ਉਹ ਫਾਇਰ ਕਰ ਦਿੰਦੇ ਹੈਗੇ। ਇਸੇ ਤਰ੍ਹਾਂ ਤੁਸੀਂ ਦੇਖੋ ਕਿ ਫੈਸਲਾਬਾਦ ਸ਼ਹਿਰ 'ਚ ਬੜੇ ਵੱਡੇ ਗੈਂਗ ਸੀਗੇ। ਮੈਂ ਸੁਹੇਲ ਜ਼ਫਰ ਚੱਠੇ ਦਾ ਨਾਂ ਲਵਾਂਗਾ ਜ਼ਰੂਰ। CCD ਆਫ ਕੋਰਸ ਜ਼ਿਲ੍ਹਾ ਪੁਲਿਸ ਨੇ ਵੀ ਕਮਾਲ ਕੀਤਾ ਅੱਲਾ ਦੇ ਫਜ਼ਲ ਨਾਲ। ਇਹ ਸਾਰਾ ਮਿਲ ਜੁਲ ਕੇ ਇਸ ਮੁਆਸ਼ਰੇ ਨੂੰ ਸੇਫ ਬਣਾਇਆ ਗਿਆ। ਕੁੜੀਆਂ ਜਾਂਦੀਆਂ ਸੀਆਂ, ਲੋਕ ਜਾ ਕੇ ਗੁਜ਼ਰਦੇ ਮੋਟਰਸਾਈਕਲ 'ਤੇ ਉਹਨਾਂ ਨੂੰ ਅੰਬੈਰਸ ਕਰ ਦਿੰਦੇ ਸੀਗੇ। ਬੇਟੀਆਂ ਨਾਲ ਜਾ ਰਹੀਆਂ, ਭੈਣ ਭਰਾ ਨਾਲ ਜਾ ਰਹੇ ਆ, ਕੋਈ ਲੋਫਰ ਜਿਹਾ ਜਾ ਕੇ ਉਹਨੂੰ ਐਸੀ ਹਰਕਤ ਕਰੇਗਾ ਕਿ ਉਹ ਅਗਲੇ 2 ਸਾਲ ਤੱਕ ਆਪਣੇ ਭਰਾ ਕੋਲ ਸ਼ਰਮਿੰਦਾ, ਬਾਪ ਬੇਟੀ ਤੋਂ ਸ਼ਰਮਿੰਦਾ, ਮਾਂ ਬੇਟੇ ਤੋਂ ਸ਼ਰਮਿੰਦਾ। ਹੁਣ ਮੈਨੂੰ ਦੱਸੋ ਅਸੀਂ ਉਹ ਸ਼ਰਮਿੰਦਗੀ ਖ਼ਤਮ ਰੱਖੀਏ, ਔਰਤਾਂ ਨੂੰ ਕਾਨਫੀਡੈਂਸ ਦਈਏ ਕਿ ਫਿਰਨ ਤਾਂ ਉਹਨੂੰ ਇਹ ਹੋਊਗਾ ਅੱਛਾ ਮੇਰੇ ਨਾਲ ਕੁਛ ਨਹੀਂ, ਕਿਸੇ ਨੇ ਹਰਕਤ ਨਹੀਂ ਕਰਨੀ, ਜਾਂ ਆਪਾਂ ਇਸ ਚੱਕਰ 'ਚ ਪੈ ਜਾਈਏ ਕਿ ਤਹਿਰੀਰ ਕੀ ਆ ਰਹੀ ਹੈ? ਸਰ ਜੀ ਆਪਾਂ ਸੱਜੇ ਪਾਸੇ ਹੀ ਰਹਿਣਾ। That is good for you, that is good for society,